गाइस सुबह सुबह ਦੀ ਤੁਹਾਨੂੰ ਸਵੇਰ ਦਾ ਵੇਲਾ ਵਿਖਾਈਏ ਪਿੰਡ ਦਾ। ਸਭ ਤੋਂ ਪਹਿਲਾਂ ਤੇ ਵੇਖੋ ਕੱਚੇ ਰਸਤੇ ਕਿੰਨੇ ਖੂਬਸੂਰਤ ਔਰ ਪੁਰ ਲੁਤਫ ਪੁਰ ਸਕੂਨ, ਕਿਸੇ ਚੀਜ਼ ਦੀ ਆਵਾਜ਼ ਨਹੀਂ ਸਿਵਾਏ ਪਰਿੰਦਿਆਂ ਦੇ। ਇਹ ਵੇਖੋ ਸਾਹਮਣੇ ਜਨਾਬ ਸੂਰਜ ਚੜ੍ਹਦਾ ਪਿਆ, ਚੜ੍ਹਦੇ ਪੰਜਾਬ ਤੋਂ ਸੂਰਜ ਚੜ੍ਹਦਾ ਪਿਆ। ਔਰ ਤਰੇਲ ਵੇਖੋ ਕਿੰਨੀ ਜ਼ਬਰਦਸਤ ਪਈ ਹੋਈ ਹੈ, ਕਿੰਨੀ ਪਿਆਰੀ। ਤੁਹਾਨੂੰ ਕਰੀਬ ਤੋਂ ਵਿਖਾਈਏ ਜ਼ਰਾ ਥੋੜ੍ਹਾ ਜਿਹਾ ਨਾ। ਇਹ ਵੇਖੋ ਸ਼ਬਨਮ ਦੇ ਕਤਰੇ ਜੀ ਹੈ, ਅਸੀਂ ਇਹਨੂੰ ਤਰੇਲ ਬੋਲਦੇ ਹਾਂ ਪਿੰਡਾਂ ਵਾਲੇ। ਤਰੇਲ ਵੀ ਜਿਹੜੀ ਆ ਨਾ ਸਾਡੇ ਵਾਸਤੇ ਇੱਕ ਇੱਕ ਚੀਜ਼ ਪਿੰਡ ਦੀ ਬੜੀ ਨਾਯਾਬ ਹੈ। ਵੇਖੋ ਜੀ ਕਾਂ ਚਿੜੀਆਂ ਬੋਲਦੇ ਪਏ ਨੇ ਸਵੇਰੇ ਸਵੇਰੇ, ਔਰ ਬੜਾ ਪੁਰ ਲੁਤਫ ਜਿਹਾ ਜਿਹੜਾ ਨਾ ਮੌਸਮ ਬਣ ਗਿਆ, ਬਹੁਤ ਜ਼ਬਰਦਸਤ। ਹੁਣ ਤੁਹਾਨੂੰ ਪਤਾ ਕਿ ਸਰਦੀ ਦਾ ਮੌਸਮ ਵੀ ਚੇਂਜ ਹੋ ਰਿਹਾ। ਆ ਜਾਓ ਬੇਟਾ ਆ ਜਾਓ, ਸਰਦੀ ਦਾ ਮੌਸਮ ਵੀ ਚੇਂਜ ਹੋ ਰਿਹਾ। ਅਤੇ ਇਹ ਵੇਖੋ ਜੀ ਛੋਟੀ ਹਾਰੀ ਭਤੀਜੀ ਮੇਰੀ ਆ ਰਹੀ ਹੈ ਨਾਲ। ਸਰਦੀ ਦਾ ਮੌਸਮ ਆ ਰਿਹਾ ਅਲਹਮਦੁਲਿਲਾ ਜੀ। ਗਰਮੀ ਜਾ ਰਹੀ ਹੈ ਅਤੇ ਸਰਦੀ ਆ ਰਹੀ ਹੈ, ਦਰਮਿਆਨਾ ਜਿਹਾ ਮੌਸਮ ਹੋ ਗਿਆ, ਜਿਵੇਂ ਮੌਸਮੇ ਬਹਾਰ ਹੁੰਦਾ ਨਾ। ਅਤੇ ਗੰਨੇ ਚੁੱਪਣ ਦਾ ਵੀ ਮੌਸਮ ਆ ਗਿਆ ਜਨਾਬ, ਗੰਨਿਆਂ ਦਾ ਮੌਸਮ ਆ ਗਿਆ। ਤਕਰੀਬਨ ਜਿਹੜਾ ਨਵੰਬਰ ਦਸੰਬਰ ਹੁੰਦਾ ਨਾ, ਉਹਦੇ 'ਚ ਰੈਡੀ ਹੋ ਜਾਣੀ ਆ ਫਸਲ ਗੰਨਿਆਂ ਦੀ। ਅਤੇ ਬੜਾ ਮਜ਼ਾ ਆਉਂਦਾ ਜਨਾਬ। ਇਹ ਵੇਖੋ ਜੀ ਪਿੰਡ ਦੇ ਕੱਚੇ ਰਸਤੇ, ਜਾਨਵਰ ਬੱਝੇ ਹੋਏ ਨੇ ਸਵੇਰੇ ਸਵੇਰੇ। ਪਿੰਡ 'ਚ ਬੜੀਆਂ ਰੌਣਕਾਂ ਹੁੰਦੀਆਂ ਨੇ। ਉਹ ਵੇਖੋ ਔਰਤਾਂ ਆਪਣੇ ਆਪਣੇ ਕੰਮ ਕਾਜ ਕਰਕੇ ਸਿਰ 'ਤੇ ਦਾਬੜੇ ਲੋਂਡੇ ਰੱਖੇ ਹੋਏ ਨੇ, ਅਤੇ ਗੱਲ ਬਾਤ 'ਚ ਲੱਗੀਆਂ ਨੇ ਜ਼ਰੂਰ ਕਿਸੇ ਦੀਆਂ ਚੁਗਲੀਆਂ ਕਰ ਰਹੀਆਂ ਹੋਣਗੀਆਂ, ਕਿਉਂਕਿ ਔਰਤਾਂ ਜਿਹੜੀਆਂ ਨੇ ਜਿੱਥੇ ਵੀ ਦੋ ਔਰਤਾਂ ਹੋ ਜਾਣ ਨਾ ਇਕੱਠੀਆਂ, ਉਹ ਲਾਜ਼ਮੀ ਕੋਈ ਨਾ ਕੋਈ ਚੁਗਲੀ ਕਰਦੀਆਂ ਹੁੰਦੀਆਂ ਨੇ, ਕਿਉਂਕਿ ਔਰਤਾਂ ਨੂੰ ਚੁਗਲੀਆਂ ਤੋਂ ਸਿਵਾ ਕੋਈ ਕੰਮ ਨਹੀਂ ਹੁੰਦਾ। ਵੈਸੇ ਮਜ਼ਾਕ ਕਰ ਰਿਹਾ, ਖੈਰ ਕੋਈ ਆਪਣੀ ਗੱਲ ਵੀ ਕਰ ਰਹੀਆਂ ਹੋਣਗੀਆਂ। ਅਤੇ ਇਹ ਦੇਖੋ ਜਨਾਬ ਗੰਨੇ ਦੀ ਫਸਲ। ਇੱਥੇ ਅਸੀਂ ਛਾਵੇਂ ਬਹਿੰਦੇ ਹੁੰਦੇ ਸਾਂ ਦੁਪਹਿਰ ਨੂੰ, ਹੁਣ ਤਾਂ ਖੈਰ ਛਾਵੇਂ ਨਹੀਂ ਬੈਠਦੇ ਹੁੰਦੇ ਕਿਉਂਕਿ ਗਰਮੀ ਦਾ ਮੌਸਮ ਚਲਾ ਗਿਆ। ਇਹ ਕੱਚੇ ਰਸਤੇ ਨੇ, ਇਹ ਕਿਸੇ ਨੇ ਵੇਲਾਂ ਲਾਈਆਂ ਹੋਈਆਂ ਨੇ, ਕੱਦੂ ਵਗੈਰਾ, ਤੋਰੀਆਂ, ਕੰਡੋਲੀਆਂ ਅਸੀਂ ਬੋਲਦੇ ਹਾਂ ਉਹਨਾਂ ਨੂੰ, ਕੇਲਾ ਲਾਇਆ ਹੋਇਆ। ਇਹ ਵੇਖੋ ਸੱਪ ਸਲੂੰਗਾ ਵੀ ਬੜਾ ਹੈਗਾ ਇੱਥੇ ਖੈਰ, ਕਿਉਂਕਿ ਜਗ੍ਹਾ ਜਿਹੀ ਉਂਝ ਦੀ ਹੋਈ ਅਤੇ ਬੱਚੇ ਖੇਡਦੇ ਹੁੰਦੇ ਨੇ ਇੱਥੇ। ਸਾਰੀ ਸਾਰੀ ਰਾਤ ਇੱਥੇ ਬੈਠਦੇ ਰਹਿੰਦੇ ਹਾਂ, ਇੱਥੇ ਨਾ ਇਸ ਜਗ੍ਹਾ 'ਤੇ ਨਾਲ ਪੁਲੀ ਜਿਹੀ ਬਣੀ ਹੋਈ, ਪੂਰੀ ਪੂਰੀ ਰਾਤ ਅਸੀਂ ਬੈਠੇ ਰਹਿੰਦੇ ਹਾਂ ਇੱਥੇ। ਅਤੇ ਬੜਾ ਮਜ਼ਾ ਆਉਂਦਾ ਬੈਠਣੇ ਦਾ, ਰਾਤ ਨੂੰ ਗੱਪਸ਼ੱਪ ਕਰਨੇ ਦਾ ਨਾ ਯਾਰਾਂ ਦੋਸਤਾਂ ਦੇ ਨਾਲ। ਹੁਣ ਤਾਂ ਖੈਰ ਖਿਲਰ ਵਿਲਰ ਗਏ ਨੇ ਯਾਰ ਦੋਸਤ ਵੀ ਸਾਰੇ, ਚਲਾ ਗਏ ਨੇ ਅੱਗੇ ਪਿੱਛੇ ਕੰਮ ਧੰਦੇ 'ਤੇ, ਕਿਉਂਕਿ ਮਹਿੰਗਾਈ ਇੰਨੀ ਕੁ ਜ਼ਿਆਦਾ ਹੋ ਗਈ ਹੈ। ਪਹਿਲਾਂ ਇੰਝ ਹੁੰਦਾ ਸੀ ਇੱਕ ਬੰਦਾ ਕਮਾਉਣ ਵਾਲਾ ਹੁੰਦਾ ਸੀ, ਕੋਈ 8-10 ਉਹਦੇ ਆਪਣੇ ਜਾਣੇ ਹੋਣੇ, ਫਿਰ ਨਿੱਕੇ ਭੈਣ ਭਰਾ ਵੀ ਹੋਣੇ ਉਹਨਾਂ ਦੇ ਨਾਲ, ਅਤੇ ਫਿਰ ਵੀ ਗੁਜ਼ਾਰਾ ਹੋ ਜਾਂਦਾ ਸੀ। ਅਸੀਂ ਕਿੱਡੇ ਕਿੱਡੇ ਵੱਡੇ ਹੋਏ ਦੇ ਹਾਂ, 16 ਜਮਾਤਾਂ ਪੜ੍ਹੇ ਹਾਂ ਪਿੰਡ ਹੀ, ਅਤੇ ਕੋਈ ਪ੍ਰਵਾਹ ਵੀ ਨਹੀਂ। ਅਤੇ ਉਸ ਤੋਂ ਬਾਅਦ ਜਨਾਬ ਵੱਡੇ ਭਾਏ ਨੂੰ ਸਾਰਿਆਂ ਦੇ ਤਕਰੀਬਨ ਇਸ ਤਰ੍ਹਾਂ ਹੀ ਹੁੰਦਾ ਸੀ, ਵੱਡੇ ਭਰਾ ਜਿਹੜੇ ਨੇ ਉਹ ਕੰਮ ਕਰਦੇ, ਅਤੇ ਛੋਟੇ ਕਿੱਡੇ ਕਿੱਡੇ ਸਾਡੇ ਤਰ੍ਹਾਂ। ਅਤੇ 20-20, 25-25 ਸਾਲ ਦੀ ਉਮਰ ਤੋਂ ਬਾਅਦ ਜਾ ਕੇ ਕਿਤੇ ਕਮਾਉਣ ਜਾਣਾ, ਕਿਸੇ ਕੰਮ ਧੰਦੇ 'ਤੇ ਲੱਗਣਾ, ਉਹ ਵੀ ਕਿਸੇ ਨੇ ਲੱਗਣਾ ਕਿਸੇ ਨੇ ਨਹੀਂ ਲੱਗਣਾ, ਅਤੇ ਬੜਾ ਮਜ਼ਾ ਆਉਂਦਾ ਸੀ। ਅਤੇ ਇੱਥੇ ਹੀ ਇਹਨਾਂ ਰਾਵਾਂ ਦੇ ਵਿੱਚ ਹੀ ਜਵਾਨ ਹੋਏ ਅਸੀਂ। ਇਹ ਦੇਖੋ ਕੱਚੇ ਰਸਤੇ ਨੇ, ਖੈਰ ਬਣਾਇਆ ਸੀ ਅਸੀਂ ਪਿਛਲੇ ਸਾਲ, ਮਿੱਟੀ ਹਰ ਸਾਲ ਸੁਟਾਈ ਦੀ ਹੁੰਦੀ ਹੈ, ਲੇਕਿਨ ਕੱਚਾ ਹੀ ਹੈ ਨਾ ਰਸਤਾ ਅਜੇ। ਅਤੇ ਉਹ ਫਿਰ ਬਾਰਿਸ਼ ਹੋਏ ਤਾਂ ਕੋਈ ਮੀਂਹ ਵਗੈਰਾ ਪੈ ਜਾਏ, ਅਤੇ ਟਰੈਕਟਰ ਵਗੈਰਾ ਕੋਈ ਚੱਲਣ, ਰੇਹੜੀਆਂ ਛੇੜੀਆਂ, ਖੋਤਾ ਰੇਹੜੀਆਂ, ਕੋਈ ਟਰੈਕਟਰ ਵਗੈਰਾ। ਉਹ ਸਾਈਂ ਜੀ ਕਿੱਧਰੋਂ ਆ ਰਹੇ ਹੋ? ਹਾਂ ਸੈਰ ਕਰਕੇ, ਅੱਛਾ ਠੀਕ ਹੈ, ਤੁਸੀਂ ਵੀ ਵੇਖਿਓ ਜੀ। ਕਹਿੰਦਾ ਜੀ ਮੈਨੂੰ ਨੈੱਟ 'ਤੇ ਚੜਾ, ਮੈਂ ਵੀ ਵੇਖਣਾ। ਅਤੇ ਉਹ ਜਨਾਬ ਮਿੱਟੀ ਫਿਰ ਰੁੜ ਜਾਂਦੀ ਹੈ ਜਦੋਂ ਕੋਈ ਟਰੈਲੀ ਵਗੈਰਾ ਚੱਲਦੀ ਹੈ ਨਾ, ਗਿੱਲੀ ਮਿੱਟੀ 'ਚ ਹੁੰਦੀ, ਅਤੇ ਉਹ ਫਿਰ ਰੁੜ ਜਾਂਦੀ ਹੈ। ਖੈਰ ਫਿਰ ਵੀ ਬੜਾ ਪਿਆਰ ਹੈ ਸਾਨੂੰ, ਕਿਉਂਕਿ ਅਸੀਂ ਪਿੰਡ ਵਾਲੇ ਜਿਹੇ ਹੋਏ। ਖਾਲਸ ਦੁੱਧ ਮਿਲਦਾ, ਖਾਲਸ ਹਰ ਚੀਜ਼, ਹਰ ਤਰ੍ਹਾਂ ਦੀ ਖਾਲਸ ਚੀਜ਼ਾਂ ਨੇ, ਅਤੇ ਬੜਾ ਪੁਰ ਲੁਤਫ ਮਾਹੌਲ ਪਿੰਡ ਦਾ। ਸਭ ਤੋਂ ਵੱਡੀ ਚੀਜ਼ ਹੈ ਕਿ ਪਿਓਰ ਚੀਜ਼ ਮਿਲਦੀ ਹੈ, ਨੇਚਰਲ ਹਰ ਚੀਜ਼ ਜਿਹੜੀ ਹੈ ਉਹ ਨੇਚਰਲ ਹੈ ਪਿੰਡ ਦੀ, ਬਿਲਕੁਲ ਨੇਚਰਲ ਪਿਓਰ, ਬਿਲਕੁਲ ਦੇਸੀ ਚੀਜ਼ਾਂ, ਔਰ ਇੱਕ ਨੰਬਰ ਬਿਲਕੁਲ ਖਾਲਸ। ਅੱਜ ਕੱਲ੍ਹ ਜਿਹੜਾ ਦੁੱਧ ਮਿਲਦਾ ਪਿਆ, ਕੱਲ੍ਹ ਮੈਂ ਇੱਕ ਵੀਡੀਓ ਵੇਖਦਾ ਪਿਆ ਹਾਂ, ਉਹਦੇ ਵਿੱਚ ਜਨਾਬ ਉਹਨੇ 2 ਚੁਟਕੀਆਂ ਜਿਹੀਆਂ ਸੁੱਟੀਆਂ ਤੇਲ ਜਿਹੇ ਦੀਆਂ ਇੱਕ ਦੀਆਂ, ਅਤੇ ਉਹ 2 ਮਣ ਦੁੱਧ ਬਣ ਗਿਆ ਪਾਣੀ 'ਚ ਸੁੱਟਿਆ, ਅਤੇ ਜਨਾਬ ਦੁੱਧ ਉਹਨੇ ਕਿਹਾ ਜੀ ਇਹਦੇ ਉੱਤੇ ਮੱਖਣ ਵੀ ਆਏਗਾ, ਲੱਸੀ ਵੀ ਆਏਗਾ, ਸਾਰਾ ਕੁਛ। ਮੈਂ ਕਿਹਾ ਫਿਰ ਤਾਂ ਕੰਮ ਹੀ ਮੁੱਕਿਆ ਸਾਰਾ, ਮੱਝਾਂ ਗਾਵਾਂ ਫਿਰ ਅਸੀਂ ਵੇਚ ਦਿੰਦੇ ਹਾਂ ਹੈ। ਲੇਕਿਨ ਪਿੰਡ 'ਚ ਇਹ ਕੋਈ ਚੀਜ਼ ਕੋਈ ਨਹੀਂ, ਪਿੰਡ ਦੇ ਵਿੱਚ ਖਾਲਸ ਚੀਜ਼ ਮਿਲੇਗੀ, ਖਾਲਸ ਦੁੱਧ, ਖਾਲਸ ਹਰ ਚੀਜ਼ ਮਿਲਦੀ ਹੈ, ਔਰ ਬੜਾ ਮਜ਼ਾ ਆਉਂਦਾ ਪਿੰਡ ਦੀ ਜ਼ਿੰਦਗੀ 'ਚ। ਪੁਰ ਲੁਤਫ ਬਿਲਕੁਲ ਪੁਰ ਸਕੂਨ, ਕੋਈ ਸ਼ੋਰ ਸ਼ਰਾਬਾ ਨਹੀਂ ਕਿਸੇ ਕਿਸਮ ਦਾ, ਔਰ ਠੰਡੀ ਸੰਘਣੀ ਛਾਂ ਨਾ ਰੁੱਖਾਂ ਦੀ ਹੈ। ਅਤੇ ਆਪਣੇ ਯਾਰਾਂ ਦੋਸਤਾਂ ਦੀ ਤਰ੍ਹਾਂ ਸਾਡੇ ਜਿਹੜੇ ਨੇ ਰੁੱਖ ਨੇ, ਦਰਖਤ ਨੇ। ਵੀਡੀਓ ਕਿਵੇਂ ਦੀ ਲੱਗੀ ਹੈ, ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ। ਥੈਂਕ ਯੂ।
ਵਾਲੇਕੁਮ ਸਲਾਮ ਜੀ, ਵਾਲੇਕੁਮ ਸਲਾਮ। ਪਿੰਕ ਰੋਜ਼ ਤੁਹਾਡੇ ਵਾਸਤੇ ਮੈਂ ਵੀਡੀਓ ਬਣਾਈ ਸੀ, ਇੱਕ ਵੇਖ ਲਿਓ ਲਾਜ਼ਮੀ ਮੇਰਾ ਵੀਰ ਪਿਆਰਾ। ਠੀਕ ਹੈ ਜੀ, ਇਸ ਤੋਂ ਪਹਿਲਾਂ ਜਿਹੜੀ ਵੀਡੀਓ ਬਣਾਈ ਸੀ ਨਾ, ਤੁਸੀਂ ਕਿਹਾ ਸੀ ਮੈਨੂੰ ਸ਼ਾਮ ਦਾ ਮੰਜ਼ਰ ਵੀ ਖਾਣਾ ਹੈ, ਉਹ ਮੈਂ ਤੁਹਾਡੇ ਵਾਸਤੇ ਬਣਾਈ ਹੈ ਵੀਡੀਓ। ਠੀਕ ਹੈ ਜੀ, ਮੇਰਾ ਜ਼ਰਾ ਨੈਟ ਥੋੜਾ ਸਲੋ ਹੋ ਗਿਆ, ਮੈਂ ਰਿਪਲਾਈ ਨਹੀਂ ਕਰ ਸਕਦਾ ਤੁਹਾਨੂੰ, ਮੈਂ ਰਿਪਲਾਈ ਵੀ ਕਰਨਾ। ਤੇ ਨਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ ਮੇਰੀ ਵੀਡੀਓਜ਼ ਵੇਖਦੇ ਹੋ। ਇਹ ਵੇਖੋ ਜੀ, ਕੱਚੇ ਰਸਤੇ ਤੋਂ ਗੁਜ਼ਰ ਕੇ ਆ ਰਹੇ ਨੇ ਭਾਰ ਹੀ। ਕੀ ਹਾਲ ਹੈ ਜੀ? ਠੀਕ ਹੋ? ਤਗੜੇ ਹੋ? ਵਧੀਆ ਹੋ? ਹੋਰ ਸੁਣਾਓ, ਠੀਕ ਹੋ? ਕਿੱਧਰੋਂ ਆ ਰਹੇ ਹੋ? अबू बाग हैं यार। ਅੱਛਾ ਅੱਛਾ ਅੱਛਾ, ਕਿੱਧਰ ਗਏ ਹੋ ਸਰ? अबू जाना है जफरबाग। ਅੱਛਾ, बाग हैं। ਜ਼ਫਰਵਾਲ। ਜ਼ਫਰਵਾਲ ਕਿੱਥੇ ਜਾਣੇ ਹੁੰਦੇ ਨੇ? जफरबाग जाना है सोनी जी। ਛਾਉਣੀ 'ਚ? ਉੱਥੇ ਕੰਮ ਕਰਦੇ ਹੁੰਦੇ ਨੇ? हाँ। ਅੱਛਾ ਅੱਛਾ, ਹੋਰ ਸੁਣਾਓ, ਠੀਕ ਹੋ? ਬਿਲਕੁਲ शुक्र। ਵਧੀਆ ਹੋ? हाँ। ਅਲਹਮਦੁਲਿਲਾ, ਮੌਜਾਂ ਵੱਜੀਆਂ ਹੋਈਆਂ ਬਸ। ਵੀਡੀਓ ਬਣਾ ਰਹੇ ਹਾਂ।